बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। जी आए पंजाबी तबसरे च अज साढ़े नाल फखर भाई ने तो इन्होंने अज सवाल जवाब पूछांगे डॉक्टर इलामा तहर कादरी साहब के बारे च भई वो उन्होंने कोई हिस्ट्री दसन या कैसी शख्सियत ने। जी अस्सलाम वालेकुम फखर भाई। वालेकुम की हाल अस्सलाम चाल सर, है? अल्हम्दुलिल्लाह। जी कोई सानू गाइड करो कि डॉक्टर इलामा तहर कादरी साहब के बारे च। सर जी ये तो तुसी मेरा गुआंढी छेड़ लिया ना, हाँ दसो अपने तोड़े। अपना तो ग्राई होया ना सर। पर्सनल उन्होंने पर्सनैलिटी पूछना चाह रहे हो या उन्होंने एवरीथिंग जो भी पता जे सानू मतलब। ज़ाहिर है पता तो कुछ है ही है ना। जी जी मेरे जो कुछ गुआंढी जो है जी जो कुछ पता जे। सर जी अगर तो उन्होंने सुनी है ना जी जी तो वो तो कहते ने मैं बड़ा औखा टाइम कढ़िया ओके और वो सही भी लगता ਉਹਦੀ ਵਜ੍ਹਾ ਕਿ ਜਿਹੜੇ ਮਦਰਸਿਆਂ 'ਚ ਬੱਚੇ ਪੜ੍ਹਦੇ ਆ ਨਾ ਅੱਗੇ ਉਦੋਂ ਇਤਨੀਆਂ ਸਹੂਲਤਾਂ ਵੀ ਨਹੀਂ ਆਈਆਂ ਤੇ ਉਦੋਂ ਦੱਸਦੇ ਨੇ ਮੈਂ ਸਾਈਕਲ ਤੇ ਜਾਂਦਾ ਤੇ ਮੈਂ ਪੈਦਲ ਜਾਂਦਾ। उस दौर च हर बंदा जाता सी। बस वो जरा हूँ अज मोटरसाइकिल तो अजकल की बीमारी आई है या गड्डी है पहले मोटरसाइकिल पैदल सन बच्चे या साइकिल से कोई कदा होता सी। इलम बहुत है माशाल्लाह शेख उल हदीस माशाल्लाह। ठीक है ਤੇ 1951 ਦੀ ਪੈਦਾਇਸ਼ ਮੈਂ 75 ਸਾਲਾਂ ਦੇ ਛੇਤਰਾਂ ਦੇ ਹੋਈ ਗਏ ਹੋਣੇ ਨੇ जी 49 ਤੇ 26 75 ਜੀ। ਇਹ ਸਰ ਇਹਨਾਂ ਨੇ ਝੰਗ ਤੋਂ ਤਾਲੀਮ ਲਈਏ ਫਿਰ ਡਿਫਰੈਂਟ ਕੰਟਰੀਆਂ ਜਾ ਕੇ ਲਈਏ। ਮੈਂ ਕਿ ਇਸ ਟਾਈਮ ਅਗਰ ਮੈਂ 10 ਆਲਮ ਇਸਲਾਮ ਦੇ ਕੱਢਾ ਨਾ जी ਤੇ ਉਹਨਾਂ 10 ਚ ਇਹਨਾਂ ਦਾ ਵੀ ਨਾਂ ਹੋਣਾ। माशाल्लाह ਲੇਕਿਨ ਇਸਲਾਮ ਦੇ ਨਾਲ ਨਾਲ ਇਹਨਾਂ ਕੋ ਹਦੀਸਾਂ ਸਾਰਾ ਕੁ ਪੜ੍ਹਿਆ ਤੇ ਹੈ ਨੇ ਲੇਕਿਨ ਕੋਈ ਐਸੀ ਚੀਜ਼ ਨਜ਼ਰ ਨਹੀਂ ਆਉਂਦੀ। ਤਕਰੀਰ ਤਾਂ ਸਾਡੇ ਹੱਥ ਇੱਕ ਮੌਲਾਨਾ ਨੇ ਉਹਨਾਂ ਕੋਲ ਕੋਈ ਡਿਗਰੀ ਨਹੀਂ ठीक है ਤਕਰੀਰ ਤਾਂ ਉਹ ਵੀ ਕਰ ਲੈਂਦਾ ਹੈ सही गल है। ਔਰ ਉਹਨਾਂ ਦਾ ਦਿਲ ਹੁੰਦਾ ਕਿ ਕੋਈ ਆਲਮ ਫਾਜ਼ਲ ਵੀ ਬੈਠਿਆ ਹੋਵੇ ਤੇ ਉਹ ਤਕਰੀਰ ਨਾ ਕਰੇ ਮੈਂ ਕਰਾਂ। ठीक ਸਾਡੇ ਮੌਲਾਨਾ ਸਾਹਿਬ ਜਾਣਦੇ ਹੋਣਗੇ ਸ਼ਾਇਦ ਉਹਨਾਂ ਨੂੰ ਤੇ ਉਹ ਹਿਸਾਬ ਇਹਨਾਂ ਦਾ ਕਿ ਤਾਲੀਮ ਬਹੁਤ ਹੈ ठीक है ਲੇਕਿਨ ਬਿਜ਼ਨਸ ਬਣਾ ਲਿਆ। ਨੌਜ਼ੁਬਿल्ला बिजनेस ਆਪਣੇ ਆਪ ਨੂੰ ਇਹ ਬਹੁਤ ਕੁਝ ਸਮਝਦੇ ਨੇ। जी ये गलत गल है। ਹਰ ਚੀਜ਼ ਦੀ ਇੱਕ ਹੱਦ ਹੈ। सही गल है। ਉੱਥੋਂ ਆ ਕੇ ਮੇਰੇ ਇਹਨਾਂ ਨਾਲ ਥੋੜੇ ਜਿਹੇ ਇਖਤਲਾਫ ਨੇ, ਥੋੜੇ ਨਹੀਂ ਕਾਫੀ ਸਾਰੇ ਇਖਤਲਾਫ ਨੇ ਕਿਉਂਕਿ ਇਹਨਾਂ ਨੇ ਇੱਕ ਦੋ ਗੱਲਾਂ ਇੰਨੀਆਂ ਵਿੱਚ ਕੀਤੀਆਂ ਨੇ ਜਿਹਦੀ ਵਜ੍ਹਾ ਤੋਂ ਫਿਰ ਮੈਂ ਇਖਤਲਾਫ ਕਰਨਾ। ਉਹ ਦੱਸਾਂਗਾ ਮੈਂ ਇਸ ਵਾਸਤੇ ਨਹੀਂ ਕਿ ਅਸੀਂ ਕੋਈ ਐਸੀ ਗੱਲ ਨਹੀਂ ਕਰਨਾ ਚਾਹੁੰਦੇ। ਠੀਕ ਹੈ ਹਰ ਬੰਦੇ ਦਾ ਆਪਣਾ ਅਕੀਦਾ। ਹੁਣ ਇਹਨਾਂ ਨੇ ਇੱਥੇ ਹੀ ਹੁੰਦੇ ਨੇ ਹੁਣ ਵੀ ਸਾਡੇ ਗੁਆਂਢੀ ਨੇ। जी बिल्कुल ਇਸ ਮੁਲਕ ਦੇ ਵਿੱਚ ਰਹਿਣ ਵਾਸਤੇ ਅਗਰ ਤੁਸੀਂ ਦੀਨ ਨੂੰ ਫਾਲੋ ਕਰੋ ਨਾ जी ਤਾਂ ਮੁਸ਼ਕਲ ਹੋ ਜਾਂਦਾ। ਕੋਈ ਵੀ ਯੂਰਪੀਅਨ ਮੁਲਕ ਹੈ ਕੋਈ ਵੀ ਚੀਜ਼ ਹੈ मसलन किस चीज़ों से मुश्किल हो जाता है? ਸਰ ਮੈਂ ਤੁਹਾਨੂੰ ਫਿਰ अच्छे तो मेरे ख्याल दी ज़्यादा आसान है। ਮੈਂ ਤੁਹਾਨੂੰ ਤਸ਼ਰੀਫ ਫਿਰ ਤੁਹਾਨੂੰ ਕੈਮਰੇ ਤੋਂ ਬਾਅਦ ਕਰ ਦਿਆਂਗਾ। चलो ਸਮਝਣ ਵਾਲਿਆਂ ਨੂੰ ਸਮਝ ਆ ਜਾਏਗੀ ਜਿਹੜੀ ਗੱਲ ਮੈਂ ਕਰ ਰਿਹਾ। ਹੁਣ ਇਹਨਾਂ ਨੇ ਬਣਾਇਆ ਉੱਥੇ ਮਿਨਾਜੁਲ ਕੁਰਾਨ जी इदारा है बहुत बड़ा। ਇੱਕ ਬਿਜ਼ਨਸ ਹੱਬ ਬਣਾਈ ਨੇ। ਉਹ ਕਾਈਂਡ ਆਫ ਇਹਨਾਂ ਦਾ ਬਿਜ਼ਨਸ ਹੈ। ਦੀਨ ਨਹੀਂ ਦੇ ਰਹੇ ਬਿਜ਼ਨਸ ਚਲਾ ਰਹੇ ਨੇ। ਦੁਨੀਆ ਇਹਨਾਂ ਨੂੰ ਮੰਨਦੀ ਹੈ ਸਿਆਸਤ ਵੀ ਕਰਦੇ ਨੇ जी ਔਰ ਅੱਛੀ ਸਿਆਸਤ ਕਰਦੇ ਨੇ। ਹੁਣ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਬਾਹਰ ਆਉਂਦੀਆਂ ਨੇ ਕੁਝ ਨਹੀਂ ਆਉਂਦੀਆਂ। ਮੈਨੂੰ ਤਕਰੀਬਨ ਅੱਜ ਤੋਂ ਕੋਈ 10-15 ਸਾਲ ਹੋ ਗਏ ਨੇ ਬੰਦਾ ਇੱਕ ਮਿਲਿਆ ठीक है ਉਹਦੇ ਕੋਲ ਪਤਾ ਲੱਗਾ। ਉਹਨੇ ਕਿਹਾ ਜੀ ਇਹ ਜਿਹੜੇ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਬੱਚੇ ਨੇ ਔਰ ਸ਼ਬਾਜ਼ ਸ਼ਰੀਫ ਸਾਹਿਬ ਦੇ ਦੂਜੇ ਭਾਈਆਂ ਦੇ ਉਹ ਇਹਨਾਂ ਦੇ ਇਹ ਉੱਥੇ ਉਹਨਾਂ ਦੀ ਮਸਜਿਦ 'ਚ ਲੱਗੇ ਰਹੇ ਨੇ। बेशक उन्होंने पढ़ाते से ਉਹਨਾਂ ਨੂੰ बच्चे ने। ਪੜ੍ਹਾਉਂਦੇ ਰਹੇ ਨੇ बेशक इस चीज़ कोई शक नहीं है। ਔਰ ਇਹਨਾਂ ਦਾ ਕੁਛ ਸਿਸਟਮ ਆਇੰਦਾ ਹੋਇਆ ਕਿ ਇੱਕ ਟਾਈਮ ਇਸ ਤਰ੍ਹਾਂ ਦਾ ਆਇਆ ਸੀ ਕਿ ਇਹਨਾਂ ਨੂੰ ਮਾਰਨ ਲਏ ਸੀ।
ਅੱਛਾ ਉਹ ਕਿ ਇਹਨਾਂ ਨੂੰ ਭੱਠੀ ਸੁੱਟ ਦਿਓ। ਕੋਈ ਐਸਾ ਇਖਤਲਾਫਾਤ ਗੱਲਾਂ ਦਾ ਹੋ ਗਿਆ ਜੋ ਵੀ ਜੋ ਵੀ ਹੋਇਆ ਵਿਚਲੀਆਂ ਗੱਲਾਂ ਤਾਂ ਫਿਰ ਕੋਈ ਨਹੀਂ ਨਾ ਦੱਸਦਾ ਕਿ ਹੋਇਆ ਕੀ। ਪੂਰੀ ਡਿਟੇਲ ਤਾਂ ਜਾਂ ਇਹ ਜਾਣ ਸਕਦੇ ਨੇ ਜਾਂ ਜਾਂ ਅੱਲਾ ਜਾਣਦਾ ਤੇ ਜਾਂ ਕਰਨ ਵਾਲੇ ਤੇ ਜਾਂ ਕਰਾਉਣ ਵਾਲੇ। ਜੀ ਉਹ ਫਿਰ ਇਹਨਾਂ ਤੇ ਮਿਹਰਬਾਨੀ ਕਰਕੇ ਮੀਆਂ ਸ਼ਰੀਫ ਸਾਹਿਬ ਠੀਕ ਉਹਨਾਂ ਨੇ ਕਿਹਾ ਯਾਰ ਸਾਡੇ ਬੱਚਿਆਂ ਦਾ ਉਸਤਾਦ ਹੈ ਤੇ ਛੱਡ ਦਿਓ ਇਹਨੂੰ, ਕੱਢ ਦਿਓ ਬਸ, ਹੋਰ ਕੋਈ ਨਾ ਆਖੋ। ਇਹਨਾਂ ਨੇ ਤਾਂ ਜਾਨ ਬਚੀ ਸੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਮਿਨਾਜੁਲ ਕੁਰਾਨ ਦੇ ਸਿਸਟਮ ਸਾਰਾ ਸ਼ੁਰੂ ਕੀਤਾ। ਠੀਕ ਹੁਣ ਸਿਆਸਤ ਦੇ ਵਿੱਚ ਇਹਨਾਂ ਦੇ 2 ਕਿ 3 ਧਰਨੇ ਨੇ। ਜੀ ਦੋ ਤੇ ਮੇਰੀ ਯਾਦ ਨੇ ਵੀ ਕੁਝ ਤੋਂ ਪਹਿਲਾਂ ਵੀ 2 ਹੀ ਜਿਹੜੇ ਮੇਨ ਨੇ, ਉਹ 2 ਹੀ ਨੇ। ਇੱਕ ਪਹਿਲੇ ਕੀਤਾ ਨੇ, ਇੱਕ ਫਿਰ ਮੈਂ ਇੱਕ 11 ਦਾ ਸੀ ਤੇ 15 ਦਾ ਸੀ ਗਾਲਬਨ 14 ਦਾ 14 ਦਾ ਜੀ ਹਮ ਸਾਰੇ ਖਾਨ ਸਾਹਿਬ ਦੇ ਨਾਲ। ਜੀ ਹੁਣ 11 ਵਾਲੇ ਦਾ ਤਾਂ ਸਾਨੂੰ ਨਹੀਂ ਪਤਾ ਕਿ ਇਹਨਾਂ ਕੀ ਡੀਲ ਕੀਤੀ। ਇਲਜ਼ਾਮ ਉਸ ਤੇ ਵੀ ਲੱਗਦਾ ਕਿ ਕਾਫੀ ਸਾਰੇ ਪੈਸੇ ਲੈ ਕੇ ਤੇ ਨਹੀਂ, ਮੈਨੂੰ ਉਹਦਾ ਨਹੀਂ ਪਤਾ, ਮੈਂ ਇਸ ਵਾਸਤੇ ਉਹ ਗੱਲ ਹੀ ਨਹੀਂ ਕਰਦਾ। ਜੀ ਹੁਣ ਜਿਹੜਾ ਦੂਜਾ ਖਾਨ ਸਾਹਿਬ ਵਾਲਾ, ਜਦੋਂ ਇਹਨਾਂ ਨੇ ਕਫਨ ਬੰਨੇ ਸੀ, ਡਰਾਮੇਬਾਜ਼ ਤਾਂ ਹੈ ਨਾ, ਬੇਸ਼ੱਕ ਇਹਨਾਂ ਨੇ ਕਫਨ ਬੰਨੇ ਕਿ ਅਸੀਂ ਇੱਥੇ ਮਰਨਾ ਹੈ, ਤੇ ਬਾਅਦ ਦੇ ਵਿੱਚ ਖਾਨ ਸਾਹਿਬ ਨੂੰ ਛੱਡ ਕੇ ਆਪੂ ਡੀਲ ਕਰਕੇ ਟੁਰ ਗਏ ਸੀ। ਉਹ ਮੈਂ ਜੇ ਬੁਲੇਟ ਪ੍ਰੂਫ ਜਿਹੜੇ ਹੁੰਦੇ ਨੇ ਉਹ ਕੀ ਕੰਟੇਨਰ ਵੀ ਇੰਟਰੋਡਿਊਸ ਇਹਨਾਂ ਨਹੀਂ ਕਰਾਇਆ ਸੀ ਗਾਲਬਨ। ਉਸ ਤੋਂ ਪਹਿਲਾਂ ਸਿਸਟਮ ਕੋਈ ਨਹੀਂ ਸੀ। ਇਹ ਬੁਲੇਟ ਪ੍ਰੂਫ ਕੰਟੇਨਰ ਬਣੇ ਨੇ ਉੱਥੇ ਬਹਿ ਕੇ ਪਿੱਛੇ, ਬਸ ਬੇਸਿਕਲੀ ਆਵਾਮ ਨੂੰ ਬੇਵਕੂਫ ਬਣਾਉਂਦੇ ਨੇ। ਜ਼ਾਹਿਰ इतने बहादुर होंगे जिसके 14 च गए ने वापस निज़ाम ਨੂੰ बदल देंगे, ये कर देंगे, वो कर देंगे। जहाज चों नहीं उतरा सन, हर बंदा इस गल का गवाह होएगा। ਉਹਦੀ ਕੀ ਵਜ੍ਹਾ ਸੀ? ਸਰ ਗੋਲੀ ਤੋਂ ਡਰ ਲੱਗਦਾ। ਉਸ ਦਾ ਆਰਡਰ ਸੀ ਪੰਜਾਬ ਹਕੂਮਤ ਦਾ ਕਿ ਇਹਨੂੰ ਉਡਾ ਹੀ ਦਿਓ ਇੱਥੇ। ਫਿਰ ਛੁਪ ਕੇ ਬੈਠ ਰਹੇ ਨੇ। ਗਵਰਨਰ ਪੰਜਾਬ ਸਰਵਰ ਚੌਧਰੀ ਸਰਵਰ ਸਾਹਿਬ ਗਏ ਨੇ, ਉਹ ਉੱਥੇ ਜਾ ਕੇ ਮਿਲ ਕੇ ਉਹਨਾਂ ਨੇ ਨਾਲ ਲਾ ਕੇ ਤੇ ਬਾਹਰ ਆਏ ਨੇ। ਜੇ ਤੁਸੀਂ ਕਹਿੰਦੇ ਮੈਂ ਕਫਨ ਪਹਿਨ ਲਿਆ, ਮੈਂ ਸ਼ਹੀਦ ਹੋਣੇ ਆਇਆ ਹੂੰ, ਤੁਸੀਂ ਦਿਲੋਂ ਵੀ ਮੰਨੋ। ਸਰ ਇਹ ਤਾਂ ਲੋਕਾਂ ਨੂੰ ਗੋਲੀ ਦੇਣੀ ਹੁੰਦੀ ਹੈ ਨਾ, ਉਂਝ ਲੋਕ ਮਗਰ ਲੱਗਦੇ ਨੇ। ਆਵਾਮ ਬੇਵਕੂਫ ਹੈ, ਮੈਂ ਤਾਂ ਇਹ ਕਹਾਂਗਾ। ਨੁਕਸਾਨ ਤੇ ਹੋ ਗਿਆ ਨਾ, ਜਿਹੜੇ ਜਿਨ੍ਹਾਂ ਦੀਆਂ ਮਾਵਾਂ ਮਰ ਗਈਆਂ, ਜਿਨ੍ਹਾਂ ਦੇ ਬੱਚੇ ਮਰ ਗਏ। ਜਿਹੜੇ ਉੱਥੇ 2011 ਚ ਹੋਏ ਸੀ, ਕਿਦੋਂ ਜਿਹੜਾ ਹੋਇਆ ਸੀ ਮਾਡਲ ਟਾਊਨ ਦਾ ਵਾਕਿਆ, ਕਿਹੜਾ ਸਾਲ ਸੀ? 14 ਤੋਂ ਪਹਿਲਾਂ ਹੀ ਹੋਇਆ ਜੀ। ਉਹਨਾਂ ਦੇ ਕੀ ਬਣਿਆ? ਕੁਝ ਵੀ ਨਹੀਂ, ਕਿਉਂਕਿ ਡੀਲ ਕਰਕੇ ਆ ਉਹਨੂੰ ਕਜ਼ਨ ਸਨ ਨਾ ਦੋਵੇਂ, ਇਹ ਤੇ ਇਮਰਾਨ ਖਾਨ ਸਾਹਿਬ ਸਰ। ਤੇ ਜੇ ਕਜ਼ਨ ਦੀ ਹਕੂਮਤ ਆਈ ਹੈ 18 ਦੇ ਵਿੱਚ, ਤੇ ਫਿਰ ਕਜ਼ਨ ਕੋਲ 4 ਸਾਲ ਜਾਂਦੇ ਨਾ ਕਜ਼ਨ ਕੋਲ, ਇਨਸਾਫ ਦਿਵਾਓ। ਮੈਂ ਜਾਣਾ ਉੱਥੇ ਇਹਨਾਂ ਨੇ ਡੀਲ ਕੀਤੀ। ਕੁਝ ਬੰਦੇ ਕਹਿੰਦੇ ਨੇ ਕੀਤੀ, ਕੁਝ ਕਹਿੰਦੇ ਨਹੀਂ ਕੀਤੀ। ਇਹ ਕੁਝ ਤਾਂ ਹੋਇਆ ਹੋਣਾ ਵੱਲਾ ਆਲਮ, ਜਿਹਦੇ ਵਿੱਚ ਖਾਮੋਸ਼ ਨਹੀਂ ਹੋ ਕੇ ਜਾਂਦੇ ਨਾ। 2 ਬੰਦੇ ਸ਼ਾਮਲ ਸੀ, ਉਹ ਦੱਸ ਸਕਦੇ ਨੇ। ਇੱਕ ਜਵੇਦ ਹਾਸ਼ਮੀ ਸਾਹਿਬ, ਇੱਕ ਸਾਦ ਰਫੀਕ ਸਾਹਿਬ। ਠੀਕ ਹੈ, ਇਹ 2 ਬੰਦੇ ਡੀਲ ਦੇ ਵਿੱਚ ਸੁਣੇ ਗਏ ਨੇ। ਜਿਹੜੀ ਇਹ ਲੇਟੈਸਟ ਹੋਈ ਹੈ 2015 14 ਜੀ ਨਹੀਂ 15 ਚ ਹੋਈ ਹੋਣੀ, 14-15 ਜਿਹੜੀ ਵਾਪਸ ਆਏ ਜਿਸ ਜੀ। 3 ਅਰਬ ਦਾ ਵੀ ਸੁਣਿਆ ਤੇ 5 ਦਾ ਵੀ ਸੁਣਿਆ। ਵਾਓ ਸਰ ਹੁਣ ਜਿਹੜੇ ਬੰਦੇ ਕੋਲ 3 ਅਰਬ ਜਾਂ 5 ਅਰਬ ਆ ਜੇ ਇੱਕ ਝਟਕੇ 'ਚ, ਇੱਕ ਟਿਕਟ ਹੀ ਲਾਈ ਨੇ ਜਾਣ ਦੀ ਪਾਕਿਸਤਾਨ। ਉਹ ਵੀ ਇਹਨਾਂ ਥੋੜੀ ਲਾਈ ਹੈ। ਇਹ ਵੀ ਗੱਲ ਤਾਂ ਠੀਕ ਹੈ, ਉਹ ਵੀ ਫਾਈਨਾਂਸ ਹੋ ਰਹੀ ਹੈ ਹਰ ਚੀਜ਼। ਤੇ ਉਹ ਲੈ ਕੇ ਤੇ ਕੈਨੇਡਾ ਆ ਗਏ ਨੇ। ਜਿਨ੍ਹਾਂ ਦੇ ਮਰ ਗਏ ਉਹ ਉੱਥੇ ਧੱਕੇ ਖਾਂਦੇ ਨੇ ਪਏ। ਸਹੀ ਗੱਲ ਹੈ। ਉਹ ਇਹਨਾਂ ਦਾ ਇੱਕ ਹੁੰਦਾ ਸੀ ਫਰੰਟਮੈਨ, ਗੰਡਾਪੁਰ ਸਾਹਿਬ। ਗੰਡਾ ਨਹੀਂ ਗੰਡਾ ਨਹੀਂ ਸੀ, ਉਹਦਾ ਨਾਮ ਉਹ ਹੈ ਇੰਜੀ ਸੀ, ਉਹ ਪੈਖੜ ਜਿਹਾ ਨਾ। ਉਹ ਹੈ ਉਹਦਾ ਵੀ ਗੰਡਾਪੁਰੀ ਹੈ ਜਿਹਦੀ ਗੱਲ ਕਰ ਰਹੇ ਹੋ। ਨਾ ਪੂਰਾ ਮੈਨੂੰ ਨਹੀਂ ਪਤਾ, ਲੇਕਿਨ ਕਾਫੀ ਉਹਨਾਂ ਨੇ ਸ਼ੇਖ ਰਸ਼ੀਦ ਨੂੰ ਵੀ ਸਟੇਜ ਤੇ ਬਾਸਟਰਡ ਕਹਿ ਦਿੱਤਾ ਸੀ। ਉਹਦੀ ਗੱਲ ਤਾਂ ਨਹੀਂ ਕਰ ਰਹੇ ਹੋ? ਇਹ ਬਦਤਮੀਜ਼ ਇਨਸਾਨ ਹੈ, ਉਹਨੇ ਕੀ ਸ਼ੇਖ ਰਸ਼ੀਦ ਨੂੰ ਗਾਲਾਂ ਕੱਢਦੀਆਂ। ਉਹ ਜਿਹੜਾ ਉਹ ਪਿੱਛੇ ਇਹਨਾਂ ਦਾ ਉਹ ਹੈਂਡਲਰ ਹੈ ਮੇਨ। ਬਿਲਕੁਲ। ਤੇ ਆਪੂ ਇੱਥੇ ਬੈਠੇ ਨੇ। ਹੁਣ ਜਿਹੜੇ ਇਹਨਾਂ ਦੇ ਮੌਲਵੀ ਕਹਿ ਲੋ, ਉਸਤਾਦ ਕਹਿ ਲੋ, ਜਿਹੜੇ ਇਹਨਾਂ ਦੇ ਅੱਗੂ ਸ਼ਾਗਿਰਦ, ਜਿਹੜੇ ਉੱਥੇ ਰੱਖੇ ਇਹਨਾਂ ਦੇ ਸ਼ਾਗਿਰਦ ਜਿਹੜੇ ਨੇ, ਨਹੀਂ ਕੋਈ ਲਾਜ਼ਮੀ ਨਹੀਂ ਸ਼ਾਗਿਰਦ ਹੋਣ, ਜਿਹੜੇ ਉੱਥੇ ਪੜ੍ਹੇ ਨੇ ਮਿਨਾਜੁਲ ਕੁਰਾਨ ਚ, ਉਹ ਸ਼ਾਗਿਰਦ ਹੀ ਹੁੰਦੇ ਨੇ, ਅੱਗੂ ਉਸਤਾਦ ਬਣੇ ਹੁੰਦੇ ਨੇ ਨਾ। ਇਹਨਾਂ ਦੇ ਨਹੀਂ ਸਹੀ ਨਾ ਉਹ ਭਾਈ ਸਾਹਿਬ, ਇਹਨਾਂ ਦੇ ਉਸਤਾਦ ਨਹੀਂ, ਲੇਕਿਨ ਪੜ੍ਹੇ ਇਹਨਾਂ ਦੇ ਇਦਾਰੇ ਤੋਂ ਨੇ। ਤੇ ਇਹਨਾਂ ਦੇ ਸ਼ਾਗਿਰਦ ਸਨ ਤੇ ਅੱਗੂ ਜਾ ਕੇ ਟੀਚਰ ਬਣੇ ਨੇ ਨਾ। ਜਿਹੜੇ ਨੇ ਉਹ ਸਿਰਫ ਫਾਲੋਇੰਗ ਵੀ ਸ਼ੁਰੂ ਹੋ ਗਈ ਨਾ ਜੀ। ਮੁਰੀਦੀ ਪੀਰੀ ਮੁਰੀਦੀ ਵੀ ਇਹ ਸ਼ੌਕ ਹੈ ਨਾ। ਛੱਡ ਦੇ ਯਾਰ, ਸ਼ੌਕ ਹੈ ਨਾ ਸਰ ਜੀ। ਪੀਰੀ ਮੁਰੀਦੀ ਦਾ ਕਿਹਨੂੰ ਸ਼ੌਕ ਨਹੀਂ?
ਇਹ ਪੀਰੀ ਮੁਰੀਦੀ ਦੇ ਚੱਕਰ 'ਚੋਂ ਆ ਕੇ ਬੰਦੇ ਕੁਝ, ਹਰ ਬੰਦਾ ਹੀ ਬਿਜ਼ਨਸਮੈਨ ਹੈ। ਬੇਸ਼ੱਕ, ਇਹ ਹੁਣ ਬੰਦੇ ਜਿਹੜੇ ਬਾਹਰ, ਇਹਨਾਂ ਦੇ ਹਰ ਜਗ੍ਹਾ ਤੇ ਇਦਾਰਾ ਹੈ, ਬਿਲਕੁਲ ਵੀਜ਼ੇ ਲੱਭ ਜਾਂਦੇ ਨੇ ਜੀ। ਇਹ ਹੁਣ ਜਿਹੜੇ ਇਹਨਾਂ ਦੇ ਮੌਲਵੀ ਬਾਹਰ ਇੱਥੇ ਵੀ ਹੈ ਨੇ, ਜਾਣਨਾ ਤੋਂ ਉਹ ਸਿਆਲਕੋਟ ਸ਼ਰੀਫ ਦੇ ਨੇ। ਇੰਨੀ ਗੱਲ ਹੈ ਨਾ, ਗਲਬਨ ਨਹੀਂ, ਇੰਨੀ ਗੱਲ ਹੈ। ਮੈਂ ਇਤਨਾ ਜ਼ਿਆਦਾ ਨਹੀਂ ਜਾਣਦਾ। ਉਹਨਾਂ ਦੇ ਅੱਗੋਂ ਕੋਈ ਬੰਦਾ ਜਿਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ, ਠੀਕ ਹੈ, ਉਹਨੇ ਕਿਹਾ ਜੀ ਇਹ ਬੰਦੇ ਲਿਆਉਂਦੇ ਨੇ, ਉਹਨਾਂ ਦਾ ਇੱਕ ਸਰਟਨ ਟਾਈਮ ਹੈ ਠੀਕ ਹੈ, ਕਿ ਐਨੀ ਦੇਰ ਤੁਸੀਂ ਜਾ ਕੇ ਉੱਥੇ ਸਾਡੇ ਇਦਾਰੇ ਨੂੰ ਰਿਪਰੈਜ਼ੈਂਟ ਕਰਨਾ ਹੈ, ਠੀਕ ਹੈ। ਜਿਹੜੀ ਤਨਖਾਹ ਤੁਹਾਨੂੰ ਲੱਭੇਗੀ ਉਹ ਸਾਡੀ ਹੋਏਗੀ। ਅੱਛਾ, ਉਹਨੂੰ ਤਨਖਾਹ ਕੋਈ ਨਹੀਂ ਦੇਣਗੇ? ਨਹੀਂ, 0%? 0%। ਉਹਨੂੰ ਜ਼ਿਆਦਾ ਕਰਨਗੇ ਤਾਂ ਰੈਸ਼ ਦੇ ਦੇਣਗੇ। ਖਾਣਾ ਤੇ ਰੋਟੀ ਦੇ ਰਿਹਾਇਸ਼ ਹੈ, ਰੋਟੀ ਪਾਣੀ ਦੇ 10 ਸਾਲ ਉਹਨੇ ਫ੍ਰੀ ਕਰਨਾ ਹੈ। ਆਓ, ਉਸ ਤੋਂ ਬਾਅਦ ਉਹ ਜੋ ਦਿਲ ਕਰੇ ਖਸਮਾਂ ਨੂੰ ਖਾਏ। ਲੇਕਿਨ ਇਹ ਤੁਹਾਨੂੰ ਦੱਸਾਂ, ਜੇ ਇਹ ਹੋ ਰਿਹਾ ਤਾਂ ਫਸਟ ਆਫ ਆਲ ਮੈਨੂੰ ਨਹੀਂ ਪਤਾ, ਕਿ ਮੇਰੇ ਕੋਲ ਸਬੂਤ ਨਹੀਂ ਹੈ, ਤੁਹਾਡੇ ਕੋਲ ਵੀ ਨਹੀਂ ਹੋਏਗਾ। ਜੇ ਹੋ ਰਿਹਾ ਤਾਂ ਇਹ ਅਮਰੀਕਾ ਕਾਨੂੰਨ ਦੇ ਸਖਤ ਖਿਲਾਫ ਹੈ। ਉਹ ਸਰ ਇੱਥੇ ਕੌਣ ਕਰਦਾ ਜੀ? ਨਹੀਂ, ਵੈਸੇ ਮੈਂ ਬਾਅਦ ਵਿੱਚ ਗੱਲ ਕਰ ਰਿਹਾ ਨਾ, ਕਿ ਤੁਸੀਂ ਜੇ ਕਿਸੇ ਬੰਦੇ ਨੂੰ ਸਪਾਂਸਰ ਕਰਕੇ ਕੋਈ ਵੀ ਕਾਰੋਬਾਰ ਲੈਂਦਾ ਹੈ, ਉਹਦੀ ਜਿਤਨੀ ਵੀ ਫੀਸਾਂ ਨੇ ਉਸ ਬੰਦੇ ਨੇ ਦੇਣੀਆਂ ਨੇ, ਗੌਰਮੈਂਟ ਦੀ ਵੀ ਤੇ ਵਕੀਲ ਦੀ ਵੀ। ਉਹਨੇ ਤੇ ਆ ਕਿ ਵੀ ਜਿਹੜੀ ਉਹਨਾਂ ਨੇ ਤਨਖਾਹ ਲਿਖੀ ਹੈ ਉਹਦੀ, ਉਹ ਵੀ ਇੱਥੇ ਦੇ ਸਟੈਂਡਰਡ ਦੇ ਮੁਤਾਬਿਕ ਦੇਣੀ ਹੈ, ਜਿਹੜਾ ਇੱਥੇ ਉਹ ਲੈ ਰਿਹਾ ਆਲਮ ਦੀਨ ਜਾਂ ਉਸਤਾਦ ਜਾਂ ਜਿਹੜੇ ਜਿਸ ਲੈਵਲ ਦਾ ਬੰਦਾ ਲੈ ਕੇ ਆ ਰਿਹਾ, ਉਸ ਲੈਵਲ ਦੀ ਤਨਖਾਹ ਦੇਣੀ ਜੇ, ਅਤੇ ਉਹ ਬੰਦੇ ਨੂੰ ਉਸ ਲੈਵਲ 'ਤੇ ਰੱਖਣਾ ਜੇ। ਇਹ ਨਹੀਂ ਕਿ ਤੈਨੂੰ ਮੈਂ ਲਿਆ ਅਤੇ ਹੁਣ ਤੂੰ ਤਨਖਾਹ 'ਚ ਕਟਾਏਂਗਾ। ਬੜਾ ਕਾਨੂੰਨ ਅਮਰੀਕਨ ਕਹਿੰਦਾ ਹੈ। ਬਾਕੀ ਤੁਸੀਂ ਜੋ ਇਹਨਾਂ ਦੀ ਗੱਲ ਦੱਸ ਰਹੇ ਹੋ, ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਸਿਸਟਮ ਹੈ। ਅਜੇ ਤੱਕ ਕੋਈ ਮੇਰੇ ਸਾਹਮਣੇ ਐਸੀ ਗੱਲ ਨਹੀਂ ਆਈ, ਜੇ ਮੈਂ ਮਤਲਬ ਕਿਸੇ ਬੰਦੇ ਨੇ ਮੈਨੂੰ ਦੱਸਿਆ ਹੋਵੇ ਜਾਂ ਮੈਂ ਵੇਖਿਆ ਹੋਵੇ। ਬਟ ਇਹ ਹੁੰਦਾ ਹੋਏਗਾ, ਤੁਸੀਂ ਠੀਕ ਕਹਿ ਰਹੇ ਹੋ ਕਿ ਇਸ ਤਰ੍ਹਾਂ ਹੀ ਸਾਡੇ ਲੋਕਾਂ ਦਾ ਦਿਮਾਗ ਹੈ। ਮੈਂ ਤੁਹਾਨੂੰ ਬੰਦੇ ਦਾ ਵੀ ਦੱਸ ਦਿੱਤਾ। ਨਹੀਂ, ਮੈਂ ਤੁਹਾਡੀ ਗੱਲ ਮੰਨ ਰਿਹਾ ਕਿ ਇਸ ਤਰ੍ਹਾਂ ਹੋਇਆ, ਲੇਕਿਨ ਇਹ ਅਗੇਂਸਟ ਅਮਰੀਕਨ ਕਾਨੂੰਨ ਜੇ ਇੱਥੇ ਨੇ, ਅਸੀਂ ਉਹਨਾਂ ਨੂੰ ਜਾਣਦੇ ਵੀ ਹਾਂ। ਔਰ ਇਹ ਚੀਜ਼ ਦੇ ਕਈ 100 ਹੋਣੇ ਨੇ। ਮੈਂ ਤਾਂ ਇੱਕ ਮਿਸਾਲ ਤੁਹਾਨੂੰ ਦੇ ਰਿਹਾ ਨਾ, ਕਿ ਜਿਹੜੀ ਸਾਡੇ ਸਾਹਮਣੇ ਆਈ ਹੈ। ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ, ਲੇਕਿਨ ਹੁਣ ਪਤਾ ਲੱਗਾ ਕਿ ਇਹ ਇਸ ਤਰ੍ਹਾਂ ਚੱਲਦੇ ਨੇ। ਬਿਲਕੁਲ, ਕਿ ਇਹਨਾਂ ਨੇ ਬਿਜ਼ਨਸ ਕਿਸ ਤਰ੍ਹਾਂ ਸੈੱਟ ਕੀਤੇ ਨੇ, ਔਰ ਸਾਡੀ ਆਵਾਮ ਕੈਸੀ ਬੇਵਕੂਫ ਹੈ, ਆਮ ਬੇਵਕੂਫ ਹੈ, ਸਾਦੀ ਹੈ ਜਿਹੜੀ। ਉਹ ਨਹੀਂ ਸਰ, ਜਾਹਿਲ ਲੋਕ ਨੇ। ਹੁਣ ਤੁਸੀਂ ਵੇਖੋ, ਭੁੱਟੋ ਮਰ ਗਿਆ, 50 ਸਾਲ ਹੋ ਗਏ ਨੇ, ਤੇ ਹੁਣ ਇਹ ਵੀ ਬਾਬੇ ਜਿਹੜੇ ਉਸ ਦੌਰ ਦੇ, ਉਹ ਕਹਿੰਦੇ ਨੇ ਭੁੱਟੋ ਹੀ ਹੈ। ਸਹੀ ਗੱਲ, ਠੀਕ ਹੈ। ਭੁੱਟੋ ਨੂੰ ਕੈਸ਼ ਕਰਾ ਗਈ ਬੀਬੀ ਜ਼ਰਦਾਰੀ ਅੱਗੂ ਬੁਲਾਵਲ। ਹੁਣ ਵੀ ਹੋ ਰਹੇ ਨੇ, ਕੈਸ਼ ਹੋ ਰਹੇ ਨਾ। ਬੇਸ਼ੱਕ। ਜਿਹੜੇ ਮੀਆਂ ਸਾਹਿਬ ਨਾਲ ਲੱਗੇ ਨੇ ਉਹ ਕਹਿੰਦੇ ਨੇ ਮੀਆਂ ਸਾਹਿਬ। ਜਿਹੜੇ ਖਾਨ ਸਾਹਿਬ ਨਾਲ ਲੱਗੇ ਨੇ ਉਹ ਕਹਿੰਦੇ ਨੇ ਖਾਨ ਸਾਹਿਬ। ਹਾਲਾਂਕਿ ਹੋਣਾ ਇਹ ਚਾਹੀਦਾ, ਜਿਹੜਾ ਵੀ ਬੰਦਾ ਗਲਤ ਕਰ ਰਿਹਾ ਮੁਲਕ ਵਾਸਤੇ, ਹੂ ਕੇਅਰਸ, ਉਹਦੀ ਕਿਹਨੂੰ ਪਰਵਾਹ ਹੋਣੀ ਚਾਹੀਦੀ? ਕਿਸੇ ਨੂੰ ਵੀ ਨਹੀਂ ਹੋਣੀ ਚਾਹੀਦੀ। ਸਹੀ ਗੱਲ ਹੈ। ਲੇਕਿਨ ਅਸੀਂ ਲੋਕ ਇੱਕ ਜੇਕਰ ਪੀਰੀ ਫਕੀਰੀ ਹੈ ਨਾ, ਕਿ ਬੈਤ ਹੋ ਜਾਂਦੇ ਹੈ ਤਾਂ ਬੈਤ ਹੀ ਹੈ ਬੇਸਿਕਲੀ ਜੀ, ਬਿਲਕੁਲ। ਉਹ ਇਹ ਸਿਸਟਮ ਗਲਤ ਕੀਤੇ ਨੇ। ਲੇਕਿਨ ਮੈਂ ਮਹਿਸੂਸ ਕਰ ਰਿਹਾ, ਮੇ ਵੀ ਤੁਸੀਂ ਮੇਰਾ ਨਾ ਐਗਰੀ ਕਰੋ ਇਸ ਗੱਲ 'ਤੇ, ਜਿਹੜੀ ਹੁਣ ਜਿਹੜਾ ਵਕਤ ਆ ਰਿਹਾ ਨਾ ਜੀ, ਪੁਰਾਣੇ ਸਾਰਿਆਂ ਦੇ ਤਾਂ ਸਮਝੋ ਇੱਕ ਕਿਸਮ ਦੀ ਲੈਣ ਫਿਰ ਗਈ ਹੈ। ਠੀਕ ਹੈ ਨਾ। ਭੁੱਟੋ ਸਾਹਿਬ ਹੋ ਗਏ ਮੈਜੋਰਟੀ ਵਾਈਜ਼ ਜਿਹੜੇ ਨੇ, ਨਵਾਜ਼ ਸ਼ਰੀਫ ਸਾਹਿਬ ਹੋ ਗਏ, ਉਹ ਕਰਾਚੀ ਦੇ ਕੀ ਅਲਤਾਫ ਭਾਈ ਸਾਹਿਬ, ਅਲਤਾਫ ਹੁਸੈਨ ਹੋ ਗਿਆ, ਮੈਜੋਰਟੀ ਜਿਹੜੀ ਹੋ ਗਈ ਨੇ। ਹੁਣ ਸਿਰਫ ਇਮਰਾਨ ਖਾਨ ਸਾਹਿਬ ਦਾ ਰਹਿ ਗਿਆ ਥੋੜ੍ਹਾ ਜਿਹਾ, ਜਿਹੜਾ ਨਾ ਅੱਜ ਤੱਕ ਆਵਾਮ ਦੇ ਵਿੱਚ ਜਵਾਨ ਜਿਹੜੇ ਨੇ, ਉਹਨਾਂ ਨੂੰ ਵੀ ਅੱਲਾ ਕਰੇ ਇੱਕ ਹੋਰ ਮੌਕਾ ਮਿਲੇ, 3-5 ਸਾਲ ਹੁਕੂਮਤ ਕਰਨ, ਅਤੇ ਆਵਾਮ ਉਹਨਾਂ ਤੋਂ ਵੀ ਜਿਹੜਾ ਨਾ ਠੰਡੀ ਹੋ ਕੇ ਬਹਿ ਜਾਏ ਪਿੱਛੇ। ਕਿਉਂਕਿ ਪਾਕਿਸਤਾਨ ਵਾਸਤੇ ਇੱਕ ਵਿਜ਼ਨ ਆਏ, ਜਿਹਦੇ ਨਾਲ ਪੂਰਾ ਇੱਕ ਪਾਕਿਸਤਾਨ ਦਾ ਸਟਰਕਚਰ ਬਣੇ ਕਿ ਫਿਊਚਰ 'ਚ ਅਸੀਂ ਕੀ ਕਰਨਾ ਹੈ। ਅਗਲੇ ਕੋਈ ਜਿਤਨੀਆਂ ਕੌਮਾਂ ਕਾਮਯਾਬ ਹਨ, ਉਹ ਕਈ 100 ਸਾਲ ਅੱਗੇ ਦਾ ਸੋਚਦੇ ਨੇ, ਜਾਂ ਕਈ ਸਾਲ ਪਿੱਛੇ ਅੱਗੇ ਦਾ। ਸਾਡੇ ਜਿਹੜੇ ਨੇ ਜਿਤਨੇ ਵੀ ਸਿਆਸਤਦਾਨ ਆਏ ਨੇ, ਇਹ 5 ਸਾਲ ਦੀ ਹੁਕੂਮਤ ਹੁੰਦੀ ਹੈ, ਕਹਿੰਦੇ ਨੇ ਅਸੀਂ 4 ਸਾਲ ਕੰਮ ਕੋਈ ਨਹੀਂ ਕਰਾਉਣਾ, ਆਖਰੀ ਜਿਹੜਾ ਨਾ ਸਾਲ ਹੈ ਉਸ 'ਚ 6 ਮਹੀਨੇ ਕੰਮ ਕਰਾਂਗੇ, ਅਤੇ ਉਸ 'ਤੇ ਅਸੀਂ ਵੋਟ ਲੈ ਕੇ ਅਤੇ ਫਿਰ 5 ਸਾਲ ਵਾਸਤੇ ਆ ਜਾਵਾਂਗੇ। ਇਹ ਮੈਂਟੈਲਿਟੀ ਰੋਂਗ ਹੈ ਸਰ। ਜਿਸ ਦਿਨ ਤੁਸੀਂ ਬਣ ਜਾਂਦੇ ਹੋ, ਤੁਸੀਂ ਉਸ ਤੋਂ ਪਹਿਲਾਂ ਪਲਾਨ ਬਣਾਓ ਕਿ ਮੈਂ ਇਹ ਕੰਮ ਕਰਾਂਗਾ, ਮੇਰੇ ਮੁਲਕ 'ਚ ਮੈਨੂੰ ਇਸ ਚੀਜ਼ ਦੀ ਕਮੀ ਹੈ। ਠੀਕ ਹੈ ਨਾ ਸਰ। ਮੈਂ ਅੱਜ ਹੀ ਨਾ ਜੀ ਤੁਹਾਡੀ ਗੱਲ ਟੋਕ ਰਿਹਾ, ਨਹੀਂ, ਮੈਂ ਅੱਜ ਹੀ ਸੁਣ ਰਿਹਾ ਸੀ ਐਤਜ਼ਾਜ਼ ਹਸਨ ਸਾਹਿਬ ਜੀ, ਉਹਨਾਂ ਨੇ ਕਿਹਾ ਪੇਪਰਾਂ ਦੇ ਵਿੱਚ ਸਾਡੇ ਤੇ ਕਰਜ਼ਾ ਚੜ ਗਿਆ। ਕਿਸ ਕਿਸਮ ਦਾ? ਜਿਹੜਾ ਅਸੀਂ ਬਾਹਰੋਂ ਲਿਆ ਜੀ, ਜਿਹੜਾ 100 ਬਿਲੀਅਨ ਕਿ 100 ਟ੍ਰਿਲੀਅਨ ਕਿੰਨਾ ਹੋਇਆ ਜਿਹੜਾ ਪਾਕਿਸਤਾਨ ਦੇ ਜੀ। ਉਹਨਾਂ ਕਿਹਾ ਜੀ ਉਹ ਕਰਜ਼ਾ ਚੜ ਗਿਆ, ਉਹ ਕਰਜ਼ਾ ਪੇਪਰਾਂ ਦੇ ਵਿੱਚ ਪਾਕਿਸਤਾਨ ਨੂੰ ਲੱਭਾ, ਲੇਕਿਨ ਪਾਕਿਸਤਾਨ ਆਇਆ ਕੋਈ ਨਹੀਂ। ਬਾਹਰ ਹੀ ਖਾਇਆ ਪੀ ਗਿਆ ਬਕੌਲ ਉਹਨਾਂ ਦੇ।
ਮਨ ਨਹੀਂ ਪਤਾ ਨਹੀਂ, ਕਿਉਂਕਿ ਉਹ ਪੁਰਾਣੇ ਬੰਦੇ ਨੇ, ਸਿਆਸਤ 'ਚ ਵੀ ਨੇ, ਪੀਪਲਜ਼ ਪਾਰਟੀ ਦੇ ਬੇਨਜ਼ੀਰ ਭੁੱਟੋ ਦੇ ਨਾਲ 88 ਦੀ ਗੱਲ ਮੈਂ ਪਹਿਲੀ ਅਸੈਂਬਲੀ 'ਚ ਉਹਨਾਂ ਦੇ ਵਜ਼ੀਰੇ ਅੱਛਾ ਉਹਨਾਂ ਨੇ ਕਿਹਾ ਦਾਖਲਾ ਜਦੋਂ ਪੈਸਾ ਪਾਕਿਸਤਾਨ ਨਹੀਂ ਆਇਆ ਔਰ ਅਸੀਂ ਜਿਹੜਾ ਕਰਜ਼ ਲਿਆ, ਅਸੀਂ ਆਉਣ ਵਾਲੀਆਂ ਨਸਲਾਂ ਦੇ ਉੱਤੇ ਕਰਜ਼ਾ ਲੈ ਲਿਆ, ਉਹ ਸਾਨੂੰ ਗਾਲਾਂ ਕੱਢਣਗੇ। ਵਿਚਾਰੇ ਮਰਨਗੇ, ਕਿਸ ਤਰ੍ਹਾਂ ਕਰਜ਼ਾ ਲਾਣਗੇ? ਉਹ ਸਲੇਵ ਹੋ ਗਏ ਨੇ, ਸਮਝੋ ਅਗਲੇ ਦੇ ਗੁਲਾਮ ਹੋ ਗਏ ਨੇ, ਗੁਲਾਮ ਹੋ ਗਏ। ਤੁਹਾਡੀ ਹਰ ਸ਼ੈ ਵਿਕ ਗਈ ਹੈ, ਕੋਈ ਸ਼ੈ ਤੁਹਾਡੀ ਨਹੀਂ ਹੈ। ਹੁਣ ਜਦੋਂ ਅਸੀਂ ਸੋਚਣਾ ਹੀ ਨਹੀਂ, ਅੱਜ ਤੋਂ ਕੋਈ 10 ਸਾਲ ਪਹਿਲੇ ਤੱਕ, ਅੱਜ ਵੀ ਬੜੀ ਦੁਨੀਆ 50% ਇਹ ਵੀ ਹੋਣੇ ਨੇ ਕਮ ਅਜ਼ ਕਮ ਜਿਹੜੇ ਵੋਟ ਦਿੰਦੇ ਨੇ ਕਿਹੜੀ ਚੀਜ਼ ਤੇ, ਨਾਲੀ ਤੇ, ਗਲੀ ਤੇ, ਬਿਜਲੀ ਤੇ। ਹਾਲਾਂਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਕੋਈ ਐਡੀ ਵੱਡੀ ਗੱਲ ਨਹੀਂ, ਬੇਸ਼ੱਕ, ਲੇਕਿਨ ਦੁੱਖ ਦੀ ਗੱਲ ਹੈ ਕਿ ਜਿੱਦਾਂ ਕਈ ਇਲਾਕੇ ਨੇ ਜਿੱਥੇ ਬਿਜਲੀ ਨਹੀਂ ਪਹੁੰਚੀ, ਗੈਸ ਤਾਂ ਹੈ ਹੀ ਨਹੀਂ ਔਰ ਰਾਹ ਵੀ ਨਹੀਂ ਨੇ। ਤੁਹਾਨੂੰ ਮੈਂ ਬਾਰਿਸ਼ਾਂ ਦੇ ਵਿੱਚ ਹਾਲਾਤ, ਤੁਹਾਨੂੰ ਵੀਡੀਓਜ਼ ਵਿਖਾਵਾਂ ਨਾ, ਕੈਸੇ ਹਾਲਾਤ ਚੱਲ ਰਹੇ ਨੇ। ਔਰ ਉਹਨਾਂ ਫੈਮਲੀਆਂ, ਹੁਣ ਮੈਂ ਕਿਹਦੇ ਤੇ ਲਾਨਤ ਭੇਜਾਂ? ਜਿਹੜੇ ਸਿਆਸਤਦਾਨ ਨੇ, ਜਿਹੜੇ 1956 ਦੀ ਅਸੈਂਬਲੀ ਤੋਂ ਅਜੇ ਤੱਕ ਚਲੇ ਆ ਰਹੇ ਨੇ, ਜਾਂ ਜਿਹੜੀ ਆਵਾਮ ਉਹਨਾਂ ਅਜੇ ਤੱਕ ਇਲੈਕਟ ਕਰ ਰਹੀ ਹੈ, ਜਿਹੜੀ ਆਵਾਮ ਇਲੈਕਟ, ਫਿਰ ਉਹਨਾਂ ਵਾਸਤੇ ਲਾਨਤ ਹੈ ਮੇਰੇ ਲੋ। ਮੈਂ ਤਾਂ ਇਹ ਕਹਾਂਗਾ, ਕਿਉਂਕਿ ਮੈਂ ਹਰ ਸ਼ੈ ਵੇਖਦਾ ਪਿਆ, ਉਹੀ ਇਲਾਕੇ ਨੇ ਜਿਹੜੇ 56 ਦੀ ਅਸੈਂਬਲੀ, ਮੇਰੇ ਖਿਆਲ 56 ਦੀ ਪਹਿਲੀ ਅਸੈਂਬਲੀ ਸੀ ਪਾਕਿਸਤਾਨ ਦੀ, ਜਿਹੜਾ ਉਸ ਦੌਰ ਦੇ ਜਿਹੜੇ ਸਿਆਸਤ ਦੇ ਵਿੱਚ ਆਏ ਨੇ ਨਾ, ਜਾਂ ਪੁਰਾਣੇ ਜਿਹੜੇ ਪਿਓ ਦਾਦੇ ਦੇ ਚਲੇ ਆ ਰਹੇ ਨੇ, ਫਿਰ ਉਹਨਾਂ ਦੇ ਬੱਚੇ ਅੱਜ ਕੱਲ੍ਹ ਆ ਰਹੇ ਨੇ, ਉਹੀ ਸਿਸਟਮ ਚੱਲ ਰਿਹਾ। ਬਟ ਤੁਹਾਡੇ ਵਾਸਤੇ ਕੰਮ ਕੋਈ ਨਹੀਂ ਹੋਇਆ, ਉਹ ਕੱਚੇ ਰਸਤੇ ਨੇ, ਕੋਈ ਤਰੱਕੀ ਨਹੀਂ ਆਈ, ਕੋਈ ਨਹੀਂ। ਅਗੇਨ ਤੁਹਾਡੀ ਜਿਹੜੀ ਗੱਲ, ਮੈਂ ਵੀ ਹਮੇਸ਼ਾ ਹਰ ਬੰਦੇ ਨੂੰ ਇਹ ਕਹਿੰਦਾ ਕਿ ਜਿਹੜਾ ਕਰਜ਼ਾ ਲਿੱਤਾ ਜਾ ਰਿਹਾ ਨਾ, ਉਹ ਕਿਸੇ ਪਿੰਡ ਢੋਕ ਜਾਂ ਜੰਗਲ ਬੇਬਾਨ 'ਚ ਬੰਦਾ ਪਾਕਿਸਤਾਨੀ ਜਿਹੜਾ ਪੈਦਾ ਹੋ ਗਿਆ, ਬਹਿ ਰਿਹਾ, ਜਿਹਦਾ ਸ਼ਨਾਖਤੀ ਕਾਰਡ ਹੈ, ਉਹਨੇ ਵੀ ਉਹੀ ਦੇਣਾ। ਤੇ ਜਿਹੜਾ ਮੇਨ ਇਸਲਾਮਾਬਾਦ, ਕਰਾਚੀ, ਲਾਹੌਰ 'ਚ ਬੈਠੇ, ਉਹਦੇ ਦੀ ਵੀ ਉਤਨਾ ਹੀ ਕਰਜ਼ਾ ਚੜ੍ਹ ਰਿਹਾ। ਇੱਕ ਸ਼ਨਾਖਤੀ ਕਾਰਡ ਤੇ ਉਤਨਾ ਹੀ ਬਰਾਬਰ ਤਕਸੀਮ ਹੋਏਗਾ। ਇਹ ਨਹੀਂ ਕਹੇਗਾ ਕਿ ਫਖਰ ਸਾਹਿਬ ਰਹਿੰਦੇ ਨੇ, ਕਰਾਚੀ ਰਹਿੰਦੇ ਨੇ, ਤੇ ਇਹਨਾਂ ਦੇ ਡਬਲ ਹੋਏਗਾ ਜਾਂ ਟ੍ਰਿਪਲ ਹੋਏਗਾ। ਤੇ ਨਸੀਮ ਸਾਹਿਬ ਪਿੰਡ 'ਚ ਰਹਿੰਦੇ ਨੇ, ਜੰਗਲ 'ਚ ਰਹਿੰਦੇ ਨੇ, ਦਰਿਆ ਦੇ ਕਿਨਾਰੇ 'ਤੇ ਰਹਿੰਦੇ ਨੇ, ਝੁੱਗੀ ਪਾਈ ਨੇ, ਤੇ ਇਹਨਾਂ ਦਾ ਕਰਜ਼ਾ ਮਾਫ਼ ਕਰ ਦੇ। ਨਹੀਂ, ਬਰਾਬਰ ਕਰਜ਼ਾ ਹੈ, ਠੀਕ ਹੈ ਨਾ? ਤੇ ਫਿਰ ਸਾਡੇ ਰਾਈਟਸ ਵੀ ਬਰਾਬਰ ਹੋਣੇ ਚਾਹੀਦੇ ਨੇ। ਨਹੀਂ, ਰਾਈਟਸ ਲੈਂਦੇ ਹੀ ਨਹੀਂ ਨਾ। ਮੈਂ ਉਹੀ ਤੁਹਾਨੂੰ ਦੱਸਣਾ ਨਾ ਕਿ ਸਾਡੀ ਸਿਆਸਤ ਦੀ ਨਾਲੀ ਤੇ ਗਲੀ ਤੇ, ਅੱਜ ਕੱਲ੍ਹ ਤੁਸੀਂ, ਮੈਂ ਆਪਣੇ ਇਲਾਕੇ ਦੀ ਗੱਲ ਕਰਨਾ ਕਿ ਸਾਡੇ ਪਿੰਡ ਦੇ ਵਿੱਚ 2000 ਤੋਂ ਪਹਿਲੇ ਕੱਚੇ ਮਕਾਨ ਸੀ, ਇਸ ਟਾਈਮ ਕੋਈ ਕੱਚਾ ਮਕਾਨ ਨਹੀਂ। ਜਿਹੜਾ ਬੰਦਾ 35 40 ਲੱਖ 50 ਲੱਖ ਲਾ ਕੇ ਤੇ ਮਕਾਨ ਬਣਾ ਸਕਦਾ ਜੀ, ਉਹਨੂੰ 10,000 ਗਲੀ ਤੇ ਲਾਉਂਦਿਆਂ ਜਾਂ ਉਹ ਨਾਲੀ ਤੇ ਲਾਉਂਦਿਆਂ ਕਿਹੜੀ ਮੌਤ ਪੈਂਦੀ ਹੈ? ਸਰ ਇਹ ਵੀ ਛੱਡ ਦਿਓ, ਜਿਹੜਾ ਲੋਕਾਂ ਨੇ ਇੱਕ ਹੋਰ ਬਦਤਮੀਜ਼ੀ ਕਰਦੇ ਨੇ, ਹਰ ਬੰਦਾ ਜਿਹੜਾ ਹੈ ਉਹ ਗਲੀ ਦੇ ਵਿੱਚ ਵੀ ਜਾ ਕੇ ਆਪਣਾ ਘਰ ਕਈ ਫੁੱਟ ਅੱਗੇ ਵੱਧ ਜਾਂਦੇ ਨੇ, ਬਜਾਏ ਕਿ ਅੱਗੇ ਜਿਹੜੀ ਹੁਣ ਤੇ ਹਕੂਮਤ ਨੇ ਗਲਤ ਕੀਤਾ, ਨੁਕਸਾਨ ਕੀਤਾ ਨੇ, ਲੇਕਿਨ ਇੱਕ ਕਿਸਮ ਤੋਂ ਠੀਕ ਵੀ ਕੀਤਾ ਨੇ ਕਿ ਉਹਨਾਂ ਨੇ ਢਾਏ ਨੇ ਘਰ। ਹੁਣ ਲੋਕ ਡਰਦੇ ਨੇ, ਬਕਾਇਦਾ ਪੁੱਛਣ ਜਾਂਦੇ ਨੇ, ਭਾਈ ਜੀ ਇੱਥੇ ਕਿ ਇੰਨੇ ਫੁੱਟ ਪਿੱਛੇ ਜਾਈਏ। ਪਹਿਲਾਂ ਜਾਣ ਬੁੱਝ ਕੇ ਪਤਾ ਹੋਣ ਦੇ ਬਾਵਜੂਦ ਜਿਹੜਾ ਨਾ ਜਾਣ ਬੁੱਝ ਕੇ ਅੱਗੇ ਵੱਧਦੇ ਰਹਿੰਦੇ ਸਨ। ਤੇ ਇੱਥੇ ਤੁਸੀਂ ਰਹਿੰਦੇ ਹੋ, ਇਹ ਦੇਖੋ ਜੀ, ਮੈਂ ਹੁਣ ਮਕਾਨ ਬਣਾ ਕੇ ਆਇਆ ਜੀ, ਇਹ ਗਲੀ ਹੈ ਸਾਡੀ, ਠੀਕ ਹੈ, ਇਹ ਜਿਹੜੀ ਹੈ ਨਾ, ਅੱਛਾ ਪਿੱਛੋਂ ਇੱਥੇ ਆ ਰਹੀ ਹੈ, ਇਹ ਇੱਥੇ ਆ ਕੇ ਨਾ ਮੇਰੇ ਕੋਲ ਗਲੀ ਹੈ ਸਾਹਮਣੇ, ਇੱਧਰ ਮੇਰਾ ਗੇਟ ਹੈ, ਇੱਧਰ ਗਲੀ ਹੈ, ਇੱਥੋਂ ਆ ਕੇ ਇੱਧਰ ਹੋ ਗਈ। ਅੱਛਾ, ਟੇੜੀ ਹੋਈ ਹੈ। ਤੁਸੀਂ ਇੱਥੇ ਖਲੋ ਕੇ ਵੇਖੋ ਨਾ, ਜੀ ਜੀ, ਤੁਹਾਨੂੰ ਪਤਾ ਲੱਗਦਾ ਪਿੱਛੋਂ ਗਲੀ ਇੱਥੇ ਆ ਰਹੀ ਹੈ, ਇੱਥੋਂ ਅੱਧਾ ਫੁੱਟ ਤੋਂ 1 ਫੁੱਟ ਬਾਹਰ ਆ ਗਈ। 9 ਇੰਚ ਦੀ ਇੱਟ ਹੁੰਦੀ ਹੈ, ਉਹ ਦੀਵਾਰ 9 ਇੰਚ ਦੀ ਹੈ, ਠੀਕ ਹੈ, ਉਹ ਇੱਥੋਂ ਬਾਹਰ ਹੈ। ਉਹਨਾਂ ਨੇ ਹੁਣ ਮਕਾਨ ਬਣਾਏ ਨੇ, ਉਹਨਾਂ ਇਹ ਨਹੀਂ ਕੀਤਾ ਕਿ ਅਸੀਂ ਇਹ 9 ਇੰਚ ਵਾਪਸ ਲੈ ਲਈਏ, ਉਹਨਾਂ ਨੇ ਇੱਥੇ ਹੀ ਨਹੀਂ ਰੱਖ ਕੇ ਬਣਾਏ ਨੇ। ਹਾਲਾਂਕਿ 9 ਇੰਚ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰੇ ਕੋਲ ਇੱਧਰ 10 ਮਰਲੇ ਦਾ ਪਲਾਟ ਹੈ, ਜੀ ਜੀ, ਮੇਰੇ ਕੋਲ 9.5 ਮਰਲੇ ਜਗ੍ਹਾ ਹੈ। ਉਹ ਮੈਂ ਇੱਕ ਦਿਨ ਖਲੋ ਕੇ ਵੇਖਿਆ, ਮੇਰੀ ਤਕਰੀਬਨ ਇੱਧਰ ਜਗ੍ਹਾ ਵੱਧਦੀ ਹੈ, ਠੀਕ ਹੈ। ਹੁਣ ਜੇ ਮੈਂ ਇੱਧਰ ਜਗ੍ਹਾ ਵਧਾਵਾਂ, ਇਹਨਾਂ ਨੇ ਵੀ ਇੱਥੇ ਰੱਖੀ, ਗਲੀ ਸੌੜੀ ਹੋ ਜਾਣੀ। ਸਹੀ ਗੱਲ ਹੈ। ਮੈਂ ਉਤਨੀ, ਮੈਂ ਕਹਿੰਦਾ ਯਾਰ ਇੱਥੇ ਬਣਾ ਦਿਓ ਕਿ ਇਹ ਜਗ੍ਹਾ ਜਿਹੜੀ ਕੱਲ ਨੂੰ ਤੁਸੀਂ ਬਾਹਰ ਗੱਡੀ ਖੜਵਾਉਂਦੇ ਹੋ, ਤੁਹਾਡੇ ਕੋਲ ਜਗ੍ਹਾ, ਤੁਹਾਡੀ ਜਗ੍ਹਾ ਨਾ, ਕੋਈ ਲੈ ਕੇ ਜਾ ਨਹੀਂ ਰਿਹਾ। ਅੱਛਾ, ਮੈਂ ਜਦੋਂ ਗੇਟ ਲਾਇਆ ਤੇ ਮੈਂ ਅੱਗੇ ਰੈਂਪ ਬਣਾਇਆ, ਬੜਿਆ ਮੰਗਿਆ ਰੌਲਾ ਪਾਇਆ। ਮੈਂ ਕਿਹਾ ਯਾਰ ਮੈਨੂੰ ਸਿਟੀ ਅਲਾਓ ਕਰਦੀ ਕਿ ਮੈਂ 3 ਫੁੱਟ ਬਾਹਰ ਕੱਢ ਲਾ। ਅੱਛਾ, ਜੋ ਵੀ ਹੈ ਕਾਨੂੰਨ ਦੇ ਮੁਤਾਬਿਕ, ਠੀਕ ਹੈ ਨਾ? ਠੀਕ ਹੈ। ਹੁਣ ਮੈਂ 3 ਫੁੱਟ ਜਿਹੜਾ ਕੱਢਣਾ, ਇਹ ਮੇਰਾ ਬਣਦਾ ਪਿਆ 4 4.5 ਫੁੱਟ। 3 ਫੁੱਟ ਤੇ ਮੇਰੀ ਆਪਣੀ ਜਗ੍ਹਾ ਜੀ, ਮੈਂ ਤਾਂ 1.5 ਫੁੱਟ ਅੱਗੇ ਕੱਢ ਰਿਹਾ। ਜਿਹੜੀ ਦੀਵਾਰ ਪਿੱਛੇ ਜਾਣੀ ਚਾਹੀਦੀ ਉਧਰ ਤੁਸੀਂ ਨਹੀਂ ਬੋਲ ਰਹੇ। ਉਹ ਇੱਥੇ ਇਹੀ ਰੋਲ ਹੈ ਨਾ। ਅਸੀਂ ਇਹਨਾਂ ਚੀਜ਼ਾਂ 'ਚ ਫਸੇ ਹਾਂ। ਨਾਲੀ, ਜੀ, ਗਲੀ, ਇਹਦੇ ਵਿੱਚੋਂ ਨਿਕਲਣਾ ਤੇ ਅਸੀਂ ਕੋਈ ਵੋਟ ਸਹੀ ਦੇਣਾ।
ਜੀ ਉਹੀ ਨਾ। ਕਿਉਂਕਿ ਇਹ ਚੀਜ਼ਾਂ ਹੁਣ ਤੁਹਾਡੇ ਪਿੰਡਾਂ ਦੇ ਵਿੱਚ ਕੀ ਸ਼ਹਿਰਾਂ ਦੇ ਵਿੱਚ ਵੀ ਨਹੀਂ ਹੈ। ਜੇ ਮੈਂ ਭਰਤੀ ਪਾਈ ਹੈ ਨਾ 3 ਫੁੱਟ, ਤੁਸੀਂ ਬਾਅਦ ਚ ਮਕਾਨ ਬਣਾਇਆ ਤੁਸੀਂ 4 ਫੁੱਟ ਪਾ ਲਈ। ਨਹੀਂ, ਇੱਕ ਬਰਾਬਰ ਹੋਣਾ ਚਾਹੀਦਾ, ਜਿਤਨੀ ਹੋਵੇ ਕੋਈ ਉਤਨੀ। ਬੰਦਾ ਲੈਵਲ ਨਹੀਂ ਰੱਖ ਰਿਹਾ। ਸਿਟੀ ਵਾਲੇ ਨੇ ਜਿਹੜੇ ਜਿਨ੍ਹਾਂ ਨੇ ਆ ਕੇ ਉਹ ਸਾਨੂੰ ਕਾਨੂੰਨ ਤੇ ਅਮਲ ਕਰਨ ਦਾ ਦੱਸਣਾ ਵੀ ਅਮਲ ਕਰੋ ਨਹੀਂ ਤੇ ਢਾ ਦੇਾਂਗੇ। ਸਰ ਜੀ ਉਹ ਵੀ ਪੈਸਾ ਲੈ ਕੇ ਸਾਰਾ ਇਸ ਤੋਂ ਪਹਿਲਾਂ ਹੁੰਦਾ ਰਿਹਾ ਨਾ, ਇਹ ਤਾਂ ਮੈਂ ਅੱਜ ਵੀ ਹੋ ਰਿਹਾ। ਤੇ ਉਹ ਜਿਹੜੇ ਢਾਏ ਨੇ ਉਹ ਫਿਰ ਕਿਸ ਤਰ੍ਹਾਂ ਬਚ ਗਏ ਨੇ, ਜਿਹੜੇ ਬਚ ਗਏ ਨੇ ਜਾਂ ਜੋ ਵੀ ਹੋ ਜਿਹੜੇ ਬਣੇ ਆ ਨਾ ਉਹ ਢਾ ਸੜੇ ਨੇ। ਠੀਕ ਹੈ, ਢਾਏ ਕਿਹੜੇ ਨੇ? ਜਿਹੜੇ ਮੇਨ ਸੜਕਾਂ ਦੇ ਆ। ਸਹੀ ਗੱਲ ਹੈ। ਜਿਹੜੇ ਗਲੀਆਂ ਦੇ ਵਿੱਚ ਉਹਨਾਂ ਨੂੰ ਤਾਂ ਪੁੱਛੇ ਹੀ ਕਿਸੇ ਨੇ। ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਨਾ। ਨਹੀਂ ਯਾਰ, ਬਸ ਕੀ ਕਹਿ ਸਕਦੇ ਹਾਂ, ਅੰਦਰ ਜਗ੍ਹਾ ਜ਼ਾਇਆ ਕਰ ਦੇਣਗੇ, ਜਿਹੜੀ ਛੱਡਣੇ ਜਗ੍ਹਾ ਉਹਨੂੰ ਕਵਰ ਕਰ ਲੈਂਦੇ ਨੇ। ਹਾਲਾਂਕਿ ਕੋਈ ਫਰਕ ਨਹੀਂ ਜੇ ਪੈਂਦਾ, ਕੋਈ ਨਹੀਂ ਪੈਂਦਾ। ਤੁਸੀਂ ਸਰਕਾਰੀ ਜਗ੍ਹਾ ਤੇ ਮੱਲ ਮਾਰਦੇ ਹੋ ਨਾ, ਜਿਹੜੀ ਤੁਹਾਡੇ ਮੁਲਕ ਦੀ ਜਗ੍ਹਾ ਤੁਹਾਡੀ ਨਹੀਂ ਕਿਸੇ ਬੰਦੇ ਦੀ ਹੈ ਨਾ, ਹੋ ਸਕਦਾ ਤੁਹਾਨੂੰ ਮਾਫ ਕਰ ਦੇ ਕਿ ਚਲੋ ਯਾਰ ਕੋਈ ਨਹੀਂ ਭਰਾ ਹੈ। ਜਿਹੜੀ ਮੁਲਕ ਦੀ ਉਹਦਾ ਤੁਹਾਡੇ ਕਿਆਮਤ ਵਾਲੇ ਦਿਨ ਹਿਸਾਬ ਦੇਣਾ ਨੇ। ਬੇਸ਼ੱਕ, ਇਸ 'ਚ ਕੋਈ ਸ਼ੱਕ ਨਹੀਂ ਹੈ। ਜਿਹੜੀ ਜ਼ਮੀਨ ਹੈ ਉਹ ਬੋਲੇਗੀ ਕਿ ਇਹ ਬੰਦੇ ਨੇ ਮੇਰੇ ਤੇ ਕਬਜ਼ਾ ਕੀਤੇ ਆ। ਬੇਸ਼ੱਕ। ਜੇ ਪਿੱਛੇ ਤੁਹਾਡੇ ਕੋਲ 4 ਕਨਾਲ ਪਈ ਉਹਦੇ ਨਾਲ ਤੁਹਾਡੀ ਪੂਰੀ ਨਹੀਂ ਪਈ ਤੇ 1 ਫੁੱਟ ਜਗ੍ਹਾ ਨਾਲ ਤੁਹਾਡੀ ਕਿਹੜੀ ਪੂਰੀ ਪੈ ਜਾਣੀ? ਕੋਈ ਵੀ ਨਹੀਂ ਪੈਂਦੀ। ਬਸ ਇਹ ਦਿਮਾਗ ਦਾ ਹੇਰਾ ਫੇਰੀ ਹੈ, ਮੈਂ ਤਾਂ ਹੀ ਕਹਾਂਗਾ। ਮੈਂ ਅੱਜ ਹੀ ਵੀਡੀਓ ਇੱਕ ਵੇਖਦਾ ਪਿਆ, ਨਜ਼ਰ ਚ ਲੰਘੀ। ਇਹ ਬੰਨਾ ਆ ਰਿਹਾ ਜੀ, ਇੱਥੋਂ ਕੋ ਇੰਝ ਹੁੰਦਾ ਜਾ ਰਿਹਾ। ਅੱਛਾ, ਹੁਣ ਇੰਝ ਕਰਨ ਵਾਲਾ ਕੌਣ ਹੈ? ਜਿਹੜਾ ਆਸ-ਪਾਸ ਜ਼ਮੀਨ ਵਾਲਾ ਕੱਟਦੇ ਰਹਿੰਦੇ ਨੇ ਨਾ। ਉਹਨੇ ਵੜਦਾ ਰਿਹਾ, ਉਹ ਬੰਨਾ ਟੁਰਦਾ ਰਿਹਾ, ਉਹ ਪਟਵਾਰੀ ਆਇਆ, ਉਹਨੇ ਪਟਾ ਕੇ ਇੱਧਰ 3 ਫੁੱਟ ਕਰਾਇਆ ਤੇ ਫਿਰ ਉਹ ਸਿੱਧਾ। ਜੀ ਬਿਲਕੁਲ, ਉਹ ਤਾਂ ਰਿਕਾਰਡ ਪਿਆ ਹੁੰਦਾ। ਤੁਸੀਂ ਹੁਣ ਇੱਧਰ ਏਕੜ ਨਾਲ ਪੂਰੀ ਨਹੀਂ ਪਈ ਤੇ 3 ਫੁੱਟਾਂ ਨਾਲ ਪੂਰੀ ਪੈਂਦੀ। ਹਰ ਸਾਲ ਸਰ ਜੀ, ਜਿਨ੍ਹਾਂ ਦੇ ਆਪਣੇ ਟਰੈਕਟਰ ਹੁੰਦੇ ਨੇ ਨਾ, ਉਹ ਤੁਹਾਡਾ ਜਿਹੜਾ ਨਾ ਬੰਨਾ ਤੋੜੇ ਬੰਦੇ ਅੱਗੇ ਆਉਂਦੇ ਹੁੰਦੇ ਨੇ। ਆਪਣਾ ਨਾਮ ਹੀ ਹੋਵੇ ਨਾ ਤੇ ਉੱਤੇ ਖਲੋ ਰਹਿੰਦੇ ਨੇ, ਇੱਥੋਂ ਨਾਲ ਰੋੜ ਕੇ ਲਿਆ। ਨਹੀਂ, ਡਰਾਈਵਰ ਜਿਹੜਾ ਦੂਸਰਾ ਹੁੰਦਾ ਉਹ ਥੋੜਾ ਬਹੁਤ ਜਿਹੜਾ ਤੁਹਾਡੇ ਕਹਿਣਾ ਅਫਕੋਰਸ ਸਿਰ ਤੇ ਖੜਾ ਕਹਿ ਕਰੀਆ ਉਹਨੇ ਕਰ ਦੇਣਾ ਹੈ, ਲਾਈਕ ਉਹਨੂੰ ਇਤਨੇ। ਲੇਕਿਨ ਜਿੰਦਾ ਆਪਣਾ ਹੁੰਦਾ ਉਹ ਵਾਹ ਛਿੱਕੀ ਜਾਂਦੇ ਨੇ ਕੰਮ ਨੇ। ਮੈਂ ਆਪ ਕਈ ਦਫਾ ਇਸ ਤਰ੍ਹਾਂ ਹੋਇਆ, ਮੈਂ ਬਰਦਾਸ਼ਤ ਕਰ ਜਾਂਦਾ ਕਿ ਠੀਕ ਹੈ ਯਾਰ, ਜਿੱਥੇ ਗੱਲ ਤੁਹਾਡੀ ਠੀਕ ਤੇਰਾ ਏਕੜ ਨਾਲ ਨਹੀਂ ਭਰਿਆ ਨਾ, ਤੇ ਇੱਥੇ 5-10 ਮਰਲੇ ਹੋਰ ਲੈ ਲੈ ਜਾਂ 2 ਮਰਲੇ ਲੈ ਲੈ, ਕਿੰਨਾ ਫਰਕ ਪੈ ਜਾਣੀ। ਇਹ ਦਿਮਾਗ ਦੀ ਗੱਲ ਹੈ ਸਾਰੀ। ਤੇ ਇਹ ਕਾਦਰੀ ਸਾਹਿਬ ਜਿੰਨਾ ਚਿਰ ਤੇ ਸਾਡੇ ਹਾਰ ਤੇ ਜ਼ਿੰਦਾ ਨੇ, ਇਹ ਮੌਜਾਂ ਜੇ ਅੱਗੂ ਇਹਨਾਂ ਦੀਆਂ ਨਸਲਾਂ ਵੀ ਮੌਜਾਂ ਕਰਦੀਆਂ ਨੇ ਪਈਆਂ। ਜਿੰਨਾ 3 ਅਰਬ ਜਾਂ 5 ਅਰਬ ਇੱਕ ਵਾਰ ਚ ਆਉਂਦੇ ਆ, ਵਾਹ, ਉਹਨਾਂ ਦੀ ਟੈਨਸ਼ਨ ਕੋਈ ਨਹੀਂ। ਇਹ ਮਸਲਾ ਹੈ ਕਿ ਪਾਕਿਸਤਾਨ ਦੇ ਜਿਸ ਸ਼ਖਸੀਅਤ ਦੀ ਗੱਲ ਕਰੋ ਉਹ ਹੀ ਤੁਹਾਨੂੰ ਇਤਨਾ ਬਦਬੂਦਾਰ ਤੇ ਖਤਰਨਾਕ ਲੱਗਦਾ ਹੈ ਕਿ ਬੰਦਾ ਕਹਿੰਦਾ ਹੈ ਕਿ ਬਸ ਯਾਰ ਇਹ ਕਿਸ ਕਿਸਮ ਦੇ ਇਨਸਾਨ ਨੇ। ਸਰ ਜੀ, ਕਾਦਰੀ ਸਾਹਿਬ ਆਇਆ ਇੱਥੇ ਨਿਊਯਾਰਕ ਮੱਕੀ ਮਸਜਿਦ ਵਿੱਚ। ਅੱਛਾ, ਤੇ ਬਰੁਕਲਿਨ। ਵਾਹ ਦੇਰ ਦੀ ਗੱਲ ਹੈ। 15 ਸਾਲ ਹੋ ਗਏ। ਪਹਿਲੀ ਵਾਰੀ ਆਏ, ਬੰਦਿਆਂ ਨੇ ਮਸਲਾ ਪੁੱਛਿਆ, ਉਹਨਾਂ ਕਹੀ ਅਸੀਂ ਮਕਾਨ ਲੈਣੇ ਨੇ, ਪੈਸੇ ਸੂਦ ਹੈ ਜੀ। ਉਹਨਾਂ ਨੇ ਕਹੀ ਤੁਸੀਂ ਇੱਕ ਘਰ ਲੈ ਲਓ। ਬਹੁਤ ਸਾਰੇ ਮੌਲਵੀ ਕਹਿੰਦੇ, ਲੇਕਿਨ ਗਲਤ ਗੱਲ ਹੈ। ਠੀਕ ਹੈ, ਸੂਦ ਉਹ ਬਾਅਦ ਚ ਦੂਜਿਆਂ ਨੇ ਬਾਅਦ ਚ ਕਹਿਣਾ ਸ਼ੁਰੂ ਕੀਤਾ ਜੀ। ਫਿਰ ਉਹਨਾਂ ਨੇ ਕਿਹਾ ਤੁਸੀਂ ਇੱਕ ਘਰ ਲੈ ਲਓ। ਉਹ ਬੰਦਿਆਂ ਨੇ ਕਿਹਾ ਅਸੀਂ ਤਾਂ ਹੁਣ 2 ਵੀ ਨੇ। ਉਹਨਾਂ ਨੇ ਤੁਸੀਂ ਨੀਅਤ ਇਹ ਰੱਖੋ ਨਾ ਕਿ ਅਸੀਂ ਰਹਿਣਾ ਹੈ, ਅਸੀਂ ਬਿਜ਼ਨਸ ਵਾਸਤੇ ਨਹੀਂ ਲਏ, ਕੋਈ ਮਸਲਾ ਨਹੀਂ। ਹਾਲਾਂਕਿ ਸੂਦ ਹੈ, ਸੂਦ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਤੁਸੀਂ ਇੱਕ ਘਰ ਲੈਂਦੇ ਹੋ, 2 ਲੈਂਦੇ ਹੋ, 4 ਲੈਂਦੇ ਹੋ, ਜਿਤਨੇ ਵੀ ਲੈਂਦੇ ਹੋ, ਸੂਦ ਹੈ। ਬੇਸ਼ੱਕ ਉਹਨਾਂ ਲੀਗਲ ਕਰ ਦਿੱਤਾ। ਇਹ ਕਾਦਰੀ ਸਾਹਿਬ ਜੀ ਗਲਤ ਗੱਲ ਨਹੀਂ, ਜਿਹੜੇ ਵੀ ਕਰਦੇ ਨੇ ਗਲਤ ਗੱਲ ਨੇ। ਔਰ ਇਹਨਾਂ ਦੇ ਪਿੱਛੇ ਜਿਹੜੇ ਚੱਲਦੇ ਨੇ ਉਹਨਾਂ ਵਾਸਤੇ ਵੀ ਮੈਸੇਜ ਹੈ ਕਿ ਗਲਤ ਹੈ, ਸੂਦ ਹੈ। ਖੈਰ ਤੁਸੀਂ ਉਹ ਕਹਿ ਰਹੇ ਨੇ ਕਿ ਜੀ ਤੁਸੀਂ ਇੱਕ ਲੈ ਰਹੇ ਹੋ, ਰਹਿਣ ਵਾਸਤੇ ਲੈ ਰਹੇ ਹੋ, ਕਿਰਾਇਆ ਵੀ ਦਿੰਦੇ ਹੋ, ਉਹ ਗਲਤ ਕਰਦੇ ਯਾਰ। ਇਹ ਦੁਨੀਆ ਦੀ ਜ਼ਿੰਦਗੀ ਫਖਰ ਸਾਹਿਬ ਜਿਹੜੀ ਚੱਸਦੀ ਹੈ ਨਾ 75 ਸਾਲ ਤੱਕ ਹੀ ਹੁੰਦੀ ਹੈ। ਚੱਲ ਮੈਂ 60-65 ਹੁੰਦੀ, ਲੇਕਿਨ ਜਿਸ 75 ਕਹਿ ਲਓ, 100 ਸਾਲ ਵੀ ਕੋਈ ਜੀਂਦਾ ਨਹੀਂ, ਲੇਕਿਨ 100 ਸਾਲ ਜੀ ਵੀ ਲੈਣਾ, ਉਸ ਤੋਂ ਬਾਅਦ ਬੰਦਾ ਵਜ਼ਾਰ ਹੋ ਜਾਂਦਾ ਜ਼ਿੰਦਗੀ ਤੋਂ। ਤੇ ਉਸ ਤੋਂ ਬਾਅਦ ਇੱਕ ਐਸੀ ਜ਼ਿੰਦਗੀ ਸ਼ੁਰੂ ਹੋ ਜਾਣੀ ਜਿਹਨੇ ਮੁੱਕਣਾ ਨਹੀਂ ਜੇ। ਅਸੀਂ ਗਰੀਬ ਸਰ ਉਹਨਾਂ ਨੂੰ ਜ਼ਿਆਦਾ ਮਸਲਾ ਜਿੰਨਾ ਮਜ਼ਦੂਰੀ ਕਰਨੀ। ਹਰ ਇਹ ਜਿਹੜਾ ਇਹ ਗੱਲ ਯਾਦ ਰੱਖਣਾ, ਤੁਸੀਂ ਇੱਥੇ ਨਾ ਬੈਠੇ ਵੀ ਸੋ ਜਾਓਗੇ ਸਕੂਨ ਨਾਲ, ਆਪਣੀ ਥਕਾਵਟ ਪੂਰੀ ਕਰ ਲਓਗੇ। ਜਿਹੜੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਨਾ, ਉਹਨਾਂ ਨੂੰ ਨਾ ਇੱਕ ਹੁੰਦਾ ਛੋਟਾ ਦਿਮਾਗ, ਠੀਕ ਹੈ ਨਾ, ਉਹ ਇਹ ਪਿੱਛੇ ਕਰਕੇ ਹੁੰਦਾ ਹੈ। ਉਹ ਕਈ ਲੋਕਾਂ ਨੂੰ ਹਰਾਮ ਮਗਜ਼ ਵੀ ਕਹਿੰਦੇ ਨੇ। ਜੇ ਤੁਸੀਂ ਸੋ ਜਾਂਦੇ ਹੋ ਨਾ, ਉਹ ਬੇਦਾਰ ਹੋ ਜਾਂਦਾ, ਉਹ ਤੁਹਾਡਾ ਜ਼ਮੀਰ ਹੁੰਦਾ ਹੈ, ਉਹ ਤੁਹਾਨੂੰ ਤੜਫਾਉਂਦਾ। ਕਈ ਦਫਾ ਬੰਦਾ ਨਾ ਖੌਫ ਨਾਲ ਉੱਠਦਾ ਹੈ, ਉਹਦਾ ਗਲਾ ਖੁਸ਼ਕ ਹੁੰਦਾ ਔਰ ਉਹਦਾ ਸਮਝੋ ਗਲਾ ਘੁੱਟਿਆ ਹੁੰਦਾ ਹੈ। ਜਿਹੜਾ ਬੰਦਾ ਵੀ ਜ਼ੁਲਮ ਜ਼ਿਆਦਤੀ ਬੇਈਮਾਨ ਧੋਖੇਬਾਜ਼ ਹੈ, ਉਹ ਤੁਸੀਂ ਉਹਦੀ ਹਾਲਤ ਵੇਖੋ ਕਿ ਸੁੱਤਿਆਂ ਉਹ ਕਿਸ ਤਰ੍ਹਾਂ ਹੁੰਦਾ ਹੈ। ਉਹ ਜਿਹੜਾ ਸੌਂਦਾ ਵੀ ਜਿਹੜੀ ਟਾਈਮ ਸੌਂਦਾ ਹੈ,
ਤੁਹਾਨੂੰ ਤਰਸ ਆ ਜਾਏਗਾ। ਤੇ ਜੇ ਇਹ ਗੱਲ ਹੋਈ ਹੈ ਕਿ ਜ਼ਿੰਦਗੀ ਜਿਹੜੀ 4 ਦਿਨ ਦੀ ਹੈ, ਇਹਨੇ ਮੁੱਕ ਜਾਣਾ ਹੈ, ਤੇ ਇਹਨਾਂ ਦੀ ਮੈਨੂੰ ਇੱਕ ਚੀਜ਼ ਜਿਹੜਾ ਨਾ ਆਪਣੇ ਤਾਰੁਲ ਕਾਦਰੀ ਸਾਹਿਬ ਦਾ, ਹੁਣ ਪ੍ਰੋਗਰਾਮ ਕਈ ਬਹੁਤ ਲੰਬਾ ਹੀ ਲੱਗਦਾ ਹੋ ਗਿਆ, ਤਾਰੁਲ ਕਾਦਰੀ ਸਾਹਿਬ ਦੀ ਜਿਹੜੀ ਮੈਨੂੰ ਇੱਕ ਚੀਜ਼ ਸੁਣੀ ਜਿਹੜੀ ਅੱਛੀ ਹੈ, ਉਹ ਜਿਸ ਖਤਮ ਨਬੂਵਤ ਸੱਲੱਲਾਹੁ ਅਲੈहि ਵਸੱਲਮ ਦਾ ਮਾਮਲਾ ਸੀ, ਉਹਦੇ ਵਿੱਚ ਇਹਨਾਂ ਨੇ ਕੋਈ ਜਾ ਕੇ ਦਲੀਲਾਂ ਦਿੱਤੀ ਸੀ ਨੇ, ਵਕੀਲ ਵੀ ਨੇ ਬੇਸਿਕਲੀ। ਕਿੱਥੇ ਦਲੀਲਾਂ ਦੀ? ਜਿਹੜਾ ਕੇਸ ਚੱਲ ਰਿਹਾ ਸੀ ਇਸਲਾਮਾਬਾਦ 'ਚ। ਕਦੋਂ? ਇਹ 71 ਦੀ ਗੱਲ ਹੈ, 70 ਜੇ ਪਤਾ ਨਹੀਂ, ਮੈਂ ਆਈ ਡੋਂਟ ਰਿਮੈਂਬਰ ਐਗਜ਼ੈਕਟਲੀ, ਬਟ ਇਹਨਾਂ ਨੇ ਅੱਛੀ ਦਲੀਲਾਂ ਦੇ ਕੇ ਤੇ ਉਹ ਕੇਸ ਜਿਹੜਾ ਨਾ ਜਿੱਤਿਆ ਸੀ। ਤੇ ਮੈਂ ਇਹਨਾਂ ਨੂੰ ਉਸ ਚੀਜ਼ ਦਾ ਕ੍ਰੈਡਿਟ ਦਿੰਦਾ। ਨਹੀਂ, ਕੁਝ ਦਲੀਲਾਂ ਸਰਚ ਕਰਕੇ ਕੋਈ ਕਿਰਦਾਰ ਨਹੀਂ, ਮੈਂ ਤੁਹਾਨੂੰ ਸਰਚ ਕਰਕੇ ਵਿਖਾ ਦਿਆਂਗਾ ਕੁਝ ਇਹਨਾਂ ਦੀ। ਹਾਂ, ਇਹਨਾਂ ਦੀ ਮੈਂ ਇੱਕ ਚੀਜ਼ ਹੈ, ਜੇ ਕੋਈ ਜਿਹਦੀ ਜ਼ਿੰਦਗੀ 'ਚ ਆਪਣਾ ਦਾ ਅਸੂਲ ਹੈ, ਜਿਹਦੀ ਕੋਈ ਚੀਜ਼ ਅੱਛੀ ਹੈ ਉਹਨੂੰ ਅੱਛਾ ਕਹੋ, ਜਿਹੜੀ ਗੱਲ ਤੇ ਹਾਂ ਆਫ ਕੋਰਸ ਪੈਸਾ ਹੈ ਸੀ। ਔਰ ਉਹਨੂੰ ਫਿਰ ਦੇਖੋ, ਦੁੱਖ ਦੀ ਗੱਲ ਹੈ ਕਿ ਤੁਸੀਂ ਜਿਹੜੇ ਇੱਕ ਅੱਛਾ ਸਹੀ ਬੰਦਾ ਹੁੰਦਾ ਨਾ, ਉਹਨੂੰ ਫਿਰ ਅਗਲੇ ਡੀ ਟਰੈਕ ਐਸਾ ਕਰਦੇ ਕਿ ਦੁਨੀਆ ਦੀ ਲਾਲਚ ਦੇ ਕੇ ਉਹ ਜਿਹੜਾ ਉਹਨੇ ਅੱਛਾ ਕੰਮ ਕੀਤਾ ਉਹਦੇ 'ਤੇ ਸਾਰਾ ਪਾਣੀ ਫਿਰ ਕੇ ਉਹਨੂੰ ਹਰ ਬੰਦਾ ਭੁੱਲ ਗਿਆ ਕਿ ਕਿਸੇ ਬੰਦੇ ਨੇ ਅੱਛਾ ਕੰਮ ਵੀ ਨੇਕ ਵੀ ਕੀਤਾ ਜਾਂ ਅੱਗੇ ਵੀ ਨੇਕ ਕਰ ਸਕਦਾ ਸੀ, ਤੇ ਉਹ ਸਾਰੇ ਦੇ ਪਾਣੀ ਫਿਰ ਗਿਆ। ਤੇ ਹੁਣ ਸਮਝੋ ਤੁਹਾਡੇ ਸਾਹਮਣੇ ਗੱਲਾਂ ਤੁਸੀਂ ਜਿਹੜੀ ਕੀਤੀਆਂ ਨੇ ਉਹ ਸਾਰੀਆਂ ਮੈਂ ਤਾਂ ਮੰਨਦਾ ਵਾਂ ਕਿ ਠੀਕ ਕੀਤੀਆਂ ਨੇ। ਤੁਸੀਂ ਸਾਰੀਆਂ ਗੱਲਾਂ ਸੱਚੀਆਂ ਠੀਕ ਕੀਤੀਆਂ ਨੇ। ਤੇ ਕੀ ਕਰੀਏ ਹੁਣ, ਬੰਦਾ ਦੁਖੀ ਹੁੰਦਾ ਇਹਨਾਂ ਦੀ ਗੱਲਾਂ ਸੁਣ ਕੇ। ਜਿਤਨੇ ਵੀ ਲੋਕ ਨੇ ਲੀਡਰ ਬਣੇ ਦਾ ਪ੍ਰੋਗਰਾਮ ਉਹਨਾਂ ਦੀ ਅੱਛਾਈ ਤੇ ਬੰਦ ਕਰ ਦੇ। ਨਹੀਂ, ਜਿਹਦੀ ਮੇਰਾ ਜ਼ਿੰਦਗੀ ਦਾ ਅਸੂਲ ਹੈ, ਜਿਹੜਾ ਬੰਦਾ ਜਿਹਦੀ ਅੱਛਾਈ ਹੈ ਉਹ ਬਿਆਨ ਕਰੋ, ਜਿਹੜੀ ਗਲਤ ਹੈ ਉਹਦੇ ਬਾਰੇ ਗੱਲ ਕਰਦਾ ਕਿ ਉਹਦੀ ਇਸਲਾਹ ਹੋ ਸਕੇ। ਅਸੀਂ ਕਿਸੇ ਦੀ ਤਨਕੀਦ ਕਰਨ ਕੋਲ ਪਤਾ ਨਹੀਂ ਅਸੀਂ ਆਪ ਖੁਦ ਕਿੰਨੇ ਗੁਨਾਹਗਾਰ ਹੋਵਾਂਗੇ। ਸਾਡੀ ਸੁਣ ਕੇ ਇਸਲਾਹ ਕੀ ਹੋਣੀ ਹੈ? ਅਸੀਂ ਤਾਂ ਮਾਜ਼ਰਤ ਕਰਦੇ, ਸਾਰਾ ਕੁਝ ਅੱਲਾਹ ਮਾਫ ਕਰਨ ਵਾਲਾ ਹੈ। ਮੇਰਾ ਤੇ ਇਸ ਵੀਡੀਓ 'ਚ ਹੀ ਮੈਸੇਜ ਹੈ ਕਿ ਅੱਲਾਹ ਦਾ ਨਾਂ ਜੇ ਅਨਿਹਾਰ ਮਗਰ ਨਾ ਲੱਗ ਜਾਓ। ਬੇਸ਼ੱਕ ਤਸਦੀਕ ਕਰੋ ਆਪਣੀ ਸਮਝ। ਜਿਹੜਾ ਬੰਦਾ ਗਲਤ ਹੈ ਉਹਨੂੰ ਗਲਤ ਆਖੋ, ਜਿਹੜਾ ਸਹੀ ਹੈ ਉਹਨੂੰ ਸਹੀ ਆਖੋ। ਬੇਸ਼ੱਕ ਉਹ ਤਾਰਿਲ ਕਾਦਰੀ ਹੋਵੇ ਜਾਂ ਇਮਰਾਨ ਖਾਨ ਹੋਵੇ, ਨਵਾਜ਼ ਸ਼ਰੀਫ ਜ਼ਰਦਾਰੀ, ਜੋ ਵੀ ਹੈ, ਜਿਹੜਾ ਵੀ ਹੈ, ਜਿਹੜਾ ਗਲਤ ਹੈ ਉਹਨੂੰ ਆਖੋ ਇਹ ਗਲਤ ਹੈ। ਬੇਸ਼ੱਕ। ਤੇ ਜੇ ਖਾਨ ਸਾਹਿਬ ਆ ਗਏ ਨਾ, ਤੇ ਮੈਨੂੰ ਤਾਂ ਲੱਗਦਾ ਮੈਨੂੰ ਕੋਈ 6 ਮਹੀਨੇ ਧਰਨਾ ਦੇ ਕੇ ਉੱਥੇ ਹੀ ਬਹਿਣਾ ਪੈਣਾ। ਤੁਸੀਂ 600 ਸਾਲ ਵੀ ਦੇ ਦਿਓ ਨਾ, ਤੁਹਾਡਾ ਜਿਹੜਾ ਪਾਕਿਸਤਾਨ ਦਾ ਹਰ ਬੰਦਾ ਰੋਂਦਾ ਪਿਆ ਕਿ ਜੀ ਨਿਜ਼ਾਮ ਨਹੀਂ ਚੱਲ ਰਿਹਾ, ਇਹ ਨਹੀਂ, ਕਿਸੇ ਨੇ ਇਹ ਨਹੀਂ ਕਦੇ ਤੁਹਾਨੂੰ ਦੱਸਿਆ ਕਿ ਤੁਸੀਂ ਅਜੇ ਤੱਕ ਅੰਗਰੇਜ਼ ਜਿਸ ਵਕਤ ਆਉਂਦੇ ਨਾਲ ਹੀ 1854 ਐਂਡ 1862 ਇਹ ਤੁਹਾਨੂੰ ਮੈਂ ਕਾਨੂੰਨ ਤੁਹਾਡਾ ਵਿਖਾ ਦਿੰਦਾ, BBC ਵਾਲਾ। ਤੁਸੀਂ ਇਹ ਕਾਨੂੰਨ ਫਿਰ ਇਹ ਅਗਲੇ ਪ੍ਰੋਗਰਾਮ ਦੀ ਗੱਲ ਕਰਦੇ, ਲੰਮਾ ਹੋ ਗਿਆ। ਇੱਕ ਸੈਕਿੰਡ ਦਿਓ ਨਾ, ਤੁਸੀਂ ਜਿਸੇ ਤੱਕ ਇਹ ਲਿਖੇ ਨਾ PPC ਪਾਕਿਸਤਾਨ ਪੀਨਲ ਕੋਡ 1860 ਦਾ, ਜਿਸ ਤੱਕ ਇਹ ਨਹੀਂ ਬਦਲੀ ਹੋਏਗਾ ਨਾ, ਤੁਸੀਂ ਤੁਹਾਡਾ ਨਿਜ਼ਾਮ ਨਹੀਂ ਠੀਕ ਹੋ ਸਕਦਾ। ਅਗਲੇ ਪ੍ਰੋਗਰਾਮ ਦੀ ਗੱਲ ਕਰ ਲੈਂਦੇ। ਅੱਲਾਹ ਹਾਫਿਜ਼। ਇਫ ਯੂ ਲਾਈਕ ਟੈਲ ਅਦਰ, ਇਫ ਯੂ ਡੋਂਟ ਲਾਈਕ ਟੈਲ ਅਸ। ਤੁਹਾਨੂੰ ਪਸੰਦ ਆਵੇ ਤੇ ਦੂਸਰਿਆਂ ਨੂੰ ਦੱਸੋ, ਨਾ ਆਵੇ ਤੇ ਸਾਨੂੰ ਦੱਸੋ ਕਿ ਭਈਆ ਗਲਤ ਕੀਤਾ ਜੇ। ਅੱਲਾਹ ਹਾਫਿਜ਼। ਅਗਰ ਕੋਈ ਗੱਲ ਅੱਛੀ ਬੁਰੀ ਲੱਗੀ ਹੈ ਤਾਂ ਭਾਈ ਮਾਜ਼ਰਤ। ਲਾइक शेयर और सब्सक्राइब करो। इंशाल्लाह मिलने वाले व्लॉग। अल्लाह हाफिज़।